ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤੇ ਦੋਸਤੋ, ਮੈਂ ਅਜੇਪਾਲ ਸਿੰਘ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ ਮੇਰੇ ਨਾਲ ਜਾਣੀ ਕਿ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਜਗਜੀਤ ਸਿੱਧੂ ਜੀ। ਤੇ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਜਗਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਅਜੇਪਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜਗਜੀਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਆਪਾਂ ਸ਼ੁਰੂ ਕਰਦੇ ਹਾਂ। ਕੀ ਕਰਦੇ ਹਾਂ? ਨਿੱਤ ਦੀਆਂ ਗੱਲਾਂ ਜੀ। ਤੇ ਨਾਮ ਹੈ ਤੁਹਾਡਾ ਠੀਕ ਲਿਆ, ਮਤਲਬ ਜਗਜੀਤ? ਬਿਲਕੁਲ ਜੀ। ਵੈਸੇ ਤੁਸੀਂ ਜੱਗਾ ਵੀ ਕਹਿ ਦਿੰਦਾ, ਵੀ ਕੋਈ ਗੱਲ ਨਹੀਂ ਸੀ। ਮੋਸਟਲੀ ਬ੍ਰਿਸਬੇਨ 'ਚ ਮੈਨੂੰ ਜੱਗੇ ਜਾਣਦੇ। ਠੀਕ ਹੈ ਜੱਗਾ ਜੱਟ ਹੈ। ਤੇ ਦੋਸਤੋ, ਅੱਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਾਥ ਦਿੰਦੇ ਹੁੰਦੇ ਦਿਲਜੀਤ ਭਾਜੀ, ਤੇ ਅੱਜ ਮੇਰੇ ਨਾਲ ਸਾਥ ਦੇਣਗੇ ਦਲਜੀਤ ਤੋਂ ਜਗਜੀਤ ਜੀ। ਹਾਂਜੀ, ਜੀਤ ਨਾਲ ਹੀ ਹੈ ਜੀ। ਹਾਂਜੀ। ਤੇ ਤੁਸੀਂ ਜਿੱਦਾਂ ਪਿਛਲਾ ਪ੍ਰੋਗਰਾਮ ਕਰਿਆ ਦਿਲਜੀਤ ਭਾਜੀ ਨਾਲ, ਹਾਂਜੀ, ਤੇ ਹੁਣ ਤੁਹਾਨੂੰ ਪਤਾ ਹੀ ਆ ਨਾ ਵੀ ਕਿੱਦਾਂ ਆਪਾਂ ਨਿੱਤ ਦੀਆਂ ਗੱਲਾਂ ਵੀ ਹਲਕੀਆਂ ਫੁਲਕੀਆਂ ਕੁਛ ਵੀਡੀਓ ਸ਼ੇਅਰ ਕਰੀ ਦੀ ਆਪਾਂ। ਹਾਂਜੀ, ਬਿਲਕੁਲ। ਠੀਕ ਹੈ, ਬਿਲਕੁਲ ਜੀ, ਬਿਲਕੁਲ। ਤੇ ਆਪਾਂ ਕੋਸ਼ਿਸ਼ ਕਰਾਂਗੇ ਜੀ। ਹਾਂ, ਵੇਖੋ, ਮੈਂ ਜਦੋਂ ਨਵੀਂ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ, ਉਦੋਂ ਮੈਂ ਸਵਾਰੀ ਨੂੰ ਬਹਿੰਦੇ ਕਹਿ ਦਿੰਦਾ ਸੀ, ਆਮ ਜਸਟ ਅ ਨਿਊ ਡਰਾਈਵਰ, ਮੈਨੂੰ ਦੱਸ ਦੀ। ਹਾਂ। ਹੁਣ ਇਸ ਕਰਕੇ ਮੈਂ ਆਮ ਜਸਟ ਅ ਨਿਊ ਪ੍ਰੈਜ਼ੈਂਟਰ, ਮੈਨੂੰ ਤੁਸੀਂ ਭਾਜੀ ਦੱਸ ਦਿਓ। ਨਹੀਂ ਹੈਗਾ, ਮੈਂ ਵੀ ਨਿਊ ਹੀ ਆ, ਕਿਉਂਕਿ ਜਿੱਦਾਂ ਕਹਿੰਦੇ ਨਾ ਕਿ ਬੰਦਾ ਹਮੇਸ਼ਾ ਸਿੱਖਦਾ ਰਹਿੰਦਾ। ਹਾਂਜੀ, ਹਨਾ, ਆਪਣਾ ਸਿੱਖੀ ਦਾ ਸਿਧਾਂਤ ਵੀ ਸਿੱਖ ਸ਼ਬਦ ਦਾ ਮਤਲਬ ਹੀ ਸਿੱਖਦੇ ਰਹੋ, ਹਨਾ। ਬਿਲਕੁਲ। ਤੇ ਸੋ ਕੋਸ਼ਿਸ਼ ਕਰਾਂਗੇ ਆਪਾਂ ਵੀ ਰੋਜ਼ ਦੀ ਰੋਜ਼ ਸਿੱਖਦੇ ਰਹੀਏ ਤੇ ਕੁਛ ਨਾ ਕੁਛ। ਹਾਂਜੀ। ਤੇ ਮੈਂ ਪਹਿਲੀ ਗੱਲਬਾਤ ਕਰਨੀ ਚਾਹੁੰਦੇ ਆਪਾਂ ਵੀ ਜਦੋਂ ਦੀਵਾਲੀ ਵਾਲਾ ਤਿਉਹਾਰ ਆ ਰਿਹਾ ਹੁਣ। ਹਾਂਜੀ। ਤੇ ਉਹਦੇ ਬਾਰੇ ਕੋਈ ਨਾ ਕੋਈ ਗੱਲਬਾਤ ਕੀਤੀ ਜਾਵੇ, ਦੀਵਾਲੀ ਬਾਰੇ। ਜ਼ਰੂਰ ਭਾਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ, ਜਿੱਦਾਂ ਕਿ ਆਪਾਂ ਨੂੰ ਪਤਾ ਦੀਵਾਲੀ ਦਾ ਇਤਿਹਾਸ ਹੈ, ਜਿੱਦਾਂ ਜਿਹੜੇ ਆਪਣੇ ਸਿੱਖ ਹਿਸਟਰੀ ਆ। ਹਾਂਜੀ। ਤੇ ਦੀਵਾਲੀ ਮਤਲਬ ਗੁਰੂ ਹਰਗੋਬਿੰਦ ਸਾਹਿਬ ਜੀ, ਹਨਾ। ਹਾਂਜੀ। ਜਦੋਂ ਜੇਲ੍ਹ ਚੋਂ 52 ਰਾਜੇ ਛਡਾਏ ਸੀ ਉਹਨਾਂ ਨੇ, ਨਾਲ 52 ਰਾਜਿਆਂ ਨੂੰ ਉਹਨਾਂ ਨੇ ਛਡਾਇਆ ਸੀ, ਕਲੀਆਂ ਵਾਲੇ ਚੋਲੇ ਦੇ ਨਾਲ ਸਾਰੇ 52 ਰਾਜਿਆਂ ਨੂੰ ਲੈ ਕੇ ਆਏ ਸੀ। ਹਾਂਜੀ, ਬਿਲਕੁਲ। ਤੇ ਉਹਦੇ ਨਾਲ ਆਪਣੀ ਸੰਬੰਧਿਤ ਹੈ ਸਿੱਖ ਹਿਸਟਰੀ ਨਾਲ। ਹਾਂਜੀ, ਆਪਣੇ ਸਿੱਖੀਜ਼ਮ 'ਚ ਆਪਾਂ ਇਹਨੂੰ ਬੰਦੀ ਛੋੜ ਦਿਵਸ ਕਹਿੰਦੇ ਜੀ। ਹਾਂਜੀ। ਤੇ ਹਿੰਦੂ ਭਰਾ ਆਪਣੇ ਨੂੰ ਜਦੋਂ ਰਾਮਚੰਦਰ ਜੀ ਬਨਵਾਸ ਕੱਟ ਕੇ ਜਿੱਦਾਂ ਆਪਾਂ ਪੜ੍ਹਦੇ ਰਹੇ ਸਕੂਲਾਂ 'ਚ, ਘੀ ਕੇ ਦੀਏ ਜਲਾਏ ਗਏ ਥੇ, ਹਨਾ। ਹਾਂਜੀ, ਬਿਲਕੁਲ ਜੀ, ਬਿਲਕੁਲ। ਤੇ ਜਗਾਉਂਦੇ ਰਹੇ ਹੋਣੇ ਤੁਸੀਂ ਫਿਰ? ਬੜੇ ਜਗਾਏ ਜੀ। ਹਾਂ, ਦੀਵਾਲੀ ਦਾ ਚਾਅ ਹੀ ਬੜਾ ਹੁੰਦਾ ਸੀ। ਹਾਂ, ਅਸੀਂ ਜੋ ਛੋਟੇ ਹੁੰਦੇ ਸੀ, ਇਹ ਹੁੰਦਾ ਵੀ ਅੱਜ ਮਠਾਈਆਂ ਵੰਨ ਸਵੰਨੀਆਂ ਆਉਣੀਆਂ, ਕਿਉਂਕਿ ਆਪਣੇ ਰਿਵਾਜ ਆ ਵੀ ਕਿਸੇ ਨੇ ਆਉਣਾ, ਕਿਸੇ ਵੱਲ ਜਾਣਾ, ਡੱਬੇ ਆਉਣੇ, ਡੱਬੇ ਲੈ ਕੇ ਜਾਣੇ। ਘਰਦਿਆਂ ਨੂੰ ਕਹਿ ਦੇਣਾ ਵੰਨ ਸਵੰਨੀ, ਆਪਣੀ ਮਨਪਸੰਦ ਦੱਸ ਦੇਣੀ, ਡੈਡੀ ਆਹ ਲੈ ਕੇ ਆਇਓ ਜੇ, ਆਹ ਲੈ ਕੇ ਆਇਓ। ਉਦਣ ਸੁਣੀ ਵੀ ਜਾਂਦੀ ਸੀ। ਅੱਗੇ ਪਿੱਛੇ ਤਾਂ ਆਪਣੇ ਮਿਡਲ ਕਲਾਸ 'ਚ ਪੇਟ ਪੈਂਦੀ ਵੀ ਜਾ ਤੁਰਦਾ ਫਿਰਦਾ ਨਜ਼ਰ, ਕਿਹੜੀ ਗੱਲ ਹੈ ਨਾ। ਦੀਵਾਲੀ ਵਾਲੇ ਦਿਨ ਚਾਅ ਤਾਂ ਬਹੁਤ ਹੁੰਦਾ ਜੀ। ਇੱਕ ਤਾਂ ਮਠਾਈਆਂ ਦਾ, ਪਟਾਕਿਆਂ ਦਾ, ਸਵੇਰੇ ਨਹਾ ਧੋ ਕੇ ਪਹਿਲਾਂ ਕੱਪੜੇ ਨਵੇਂ ਪਾਉਣੇ, ਇਹ ਵੀ ਹੁੰਦਾ ਸੀ। ਵੀ ਹੁੰਦਾ ਸੀ, ਬਿਲਕੁਲ। ਵੈਸੇ ਲੱਗਦਾ ਹੁੰਦਾ ਵੱਖਰਾ ਵੀ ਅੱਜ ਸਮਥਿੰਗ ਸਪੈਸ਼ਲ ਜਿਹਾ ਕੁਛ ਨਾ ਕੁਛ ਲੱਗਦਾ ਹੁੰਦਾ ਬੰਦੇ ਨੂੰ। ਉਹ ਭਾਜੀ, ਮੈਂ ਕਹਿੰਦਾ ਵੀ ਛੋਟੇ ਹੁੰਦੇ ਦੀ ਫੀਲਿੰਗ ਹੀ ਅੱਡ ਆ। ਛੋਟੇ ਹੁੰਦੇ ਆਪਾਂ ਵੈਸੇ ਹੀ ਰਾਜੇ ਆ। ਉਸ ਤੋਂ ਬਾਅਦ ਜਦੋਂ ਇਹੋ ਜਿਹੇ 2-4 ਤਿਉਹਾਰ ਆ ਜਾਂਦੇ, ਜਾਂ ਤੁਹਾਡਾ ਬਰਥਡੇ ਆ ਜਾਂਦਾ, ਤੁਸੀਂ ਤੁਹਾਨੂੰ ਸਪੈਸ਼ਲ ਟ੍ਰੀਟ ਕਰਾਇਆ ਜਾਂਦਾ, ਹਨਾ, ਉਦੋਂ ਫਿਰ ਤੁਹਾਨੂੰ ਐਂ ਲੱਗਦਾ ਯਾਰ ਕਿਆ ਜ਼ਿੰਦਗੀ ਤੇ ਇਹੀ ਆ। ਬਿਲਕੁਲ ਸਹੀ ਗੱਲ। ਹਾਂਜੀ। ਕੋਈ ਦੀਵਾਲੀ ਦੀ ਯਾਦ ਤੁਹਾਡੀ ਪੁਰਾਣੀ ਭਾਜੀ? ਮਤਲਬ ਹੁੰਦਾ ਨਾ ਪਟਾਕੇ ਰਾਤ ਨੂੰ ਆਪਾਂ ਚਲਾਉਣੇ, ਫਿਰ ਸਵੇਰੇ ਉਹਦਾ ਬਰੂਦ ਇਕੱਠਾ ਕਰਨਾ। ਵੇਖੋ ਭਾਜੀ, ਇਲਤੀ ਦੇ ਸ਼ੁਰੂ ਤੋਂ ਬੜੇ ਆ। ਮੈਂ ਕਹਿੰਦਾ ਆਪਣਾ ਪੰਜਾਬੀ ਜਵਾਕ ਕੋਈ ਹੋਣਾ ਜਿਹੜੇ ਇਲਤੀ ਹੋਵੇ ਨਾ। ਤੇ ਸਾਰੇ ਕੰਮ ਕੀਤੇ ਆ, ਹੱਥੇ ਫੜ ਪਟਾਕੇ ਵੀ ਚਲਾਏ ਆ। ਕਾਗਜ਼ ਤੇ ਬੰਬਾਂ ਦਾ ਮਸਾਲਾ ਕੱਢ ਕੇ ਵੱਖਰਾ ਵੋਲਕੈਨੋ ਜਿਹਾ ਚਲਾਉਣਾ, ਉਹ ਵੀ ਕੀਤਾ। ਵੱਖਰਾ ਨਜ਼ਾਰਾ ਜਦੋਂ ਸਾਰੇ ਪਟਾਕੇ ਚਲਾ ਕੇ ਸਵੇਰੇ ਫਿਰ ਇਕੱਠਾ ਕਰਨਾ, ਉਹ ਇਕੱਠੇ ਕਰਨੇ, ਫਿਰ ਉਹਨਾਂ ਦਾ ਮਸਾਲਾ ਕੱਢਣਾ, ਕਾਗਜ਼ ਤੇ ਪਾਉਣਾ, ਫਿਰ ਉਹਨੂੰ ਫਿਰ ਅੱਗ ਲਾਉਣੀ, ਉਹ ਵੱਖਰੀ ਵੋਲਕੈਨੋ ਜਿਹੀ ਚੱਲਣੀ, ਉਹ ਚੱਕਰੀ ਦੇ ਉੱਤੇ ਭੰਗੜਾ ਪਾਉਣਾ। ਉਹ ਸਾਰੀਆਂ ਚੀਜ਼ਾਂ ਹੁਣ ਖਤਮ ਹੁੰਦੀਆਂ ਜਾ ਰਹੀਆਂ। ਪਰ ਉਹ ਟਾਈਮ ਹੁਣ ਨਹੀਂ ਰਹਿਣਾ, ਮਤਲਬ ਹੌਲੀ ਚੇਂਜ ਹੋ ਜਾਂਦਾ। ਭਾਜੀ ਗੱਲ ਉਹੀ ਆ ਵੀ ਉਦੋਂ ਭੋਲਾਪਣ ਵੀ ਸੀਗਾ ਆਪਣੇ 'ਚ, ਉਹ ਵੀ ਖਤਮ ਹੋ ਗਿਆ। ਦੂਸਰੀ ਗੱਲ, ਅੱਜ ਕੱਲ ਵਾਤਾਵਰਨ ਵਾਲੇ ਕਹਿੰਦੇ ਪਟਾਕੇ ਨਾ ਚਲਾਓ, ਦੀਵੇ ਨਾ ਜਗਾਓ, ਡਾਕਟਰ ਕਹਿੰਦੇ ਮਠਾਈਆਂ ਨਾ ਖਾਓ। ਪਰ ਭਾਜੀ ਫੇਰ ਉਹੀ ਗੱਲ ਹੈ, ਚੇਂਜ ਹੋ ਗਿਆ ਨਾ, ਸਮਾਂ ਚੇਂਜ ਹੋ ਗਿਆ। ਹੁਣ ਆਪਣੇ ਟਾਈਮ ਤੇ ਆਪਾਂ ਥੋੜੇ ਬਹੁਤੇ ਐਕਟਿਵ ਵੀ ਸੀਗੇ, ਆਪਾਂ ਬਾਹਰ ਖੇਡਦੇ ਮਿਲਦੇ ਸੀ। ਅੱਜ ਕੱਲ ਨਹੀਂ, ਇਹੋ ਜਿਹੀਆਂ ਗੱਲਾਂ ਰਹਿ ਨਹੀਂ ਗਈਆਂ। ਅੱਜ ਕੱਲ ਆਪਾਂ ਬਿਮਾਰੀਆਂ ਬਹੁਤ ਲਵਾਉਣੀਆਂ, ਫਿਰ ਡਾਕਟਰ ਵੀ ਵਿਚਾਰੇ ਕੀ ਕਰਨ। ਬਿਲਕੁਲ। ਵਾਤਾਵਰਨ ਉਦਾਂ ਹੀ, ਆਪਣੀਆਂ ਗੱਡੀਆਂ ਬਹੁਤ ਜ਼ਿਆਦੀਆਂ ਹੋ ਗਈਆਂ। ਆਪਣਾ ਇੰਡੀਆ ਦੇ ਸੁੱਖ ਨਾਲ ਵੈਸੇ ਹੀ ਵਾਤਾਵਰਨ ਵੱਲੋਂ ਹਰੀ ਝੰਡੀ ਆ। ਸਹੀ ਗੱਲ ਹੈ। ਨਾਲੇ ਉਹ ਵੀ ਹੁੰਦਾ ਨਾ, ਹੁਣ ਤਾਂ ਆਪਾਂ ਹਰ ਚੀਜ਼ ਖਾ ਪੀ ਕੇ ਮੋਟਰਸਾਈਕਲ ਮਾਰੀ ਕੇ ਇੱਕ ਇੱਧਰ, ਮਾਰੀ ਕੇ ਇੱਕ ਉੱਧਰ, ਹਨਾ। ਪਹਿਲਾਂ ਗੱਲਾਂ ਬਾਤਾਂ ਪਹਿਲਾਂ ਭਾਜੀ ਆਪਾਂ ਵੇਖ ਲਓ ਵੀ ਜਦੋਂ ਦੀ ਤੁਸੀਂ ਗੱਲ ਕਰਦੇ ਦੀਵਾਲੀ ਦੀ, ਆਪਾਂ ਛੋਟੇ ਹੁੰਦੇ ਹਾਂ, ਆਪਾਂ ਸਾਰੀ ਦਿਹਾੜੀ ਬਾਹਰ ਖੇਡਦੇ ਰਹੀਦਾ ਹੈ। ਹੁਣ ਤੁਸੀਂ ਇੱਥੋਂ ਲੈ ਕੇ ਮੋੜ ਤੱਕ ਭੱਜ ਲਓ, ਕੁੱਤੇ ਨੂੰ ਜੀਭ ਬਾਹਰ ਆਈ ਤੁਹਾਡੇ। ਉਹ ਗੱਲਾਂ ਰਹਿ ਨਹੀਂ ਗਈਆਂ ਹੁਣ।
ਇਹ ਉਹ ਨਾ ਤਾਂ ਸਿਹਤ ਰਹਿ ਗਈ ਆ, ਫਿਰ ਬਿਮਾਰੀਆਂ ਲੱਗਣੀਆਂ, ਫਿਰ ਜਿੰਨਾ ਜ਼ਿਆਦਾ ਤੁਸੀਂ ਖਾਓ ਉਨੀਆਂ ਵੱਧਦੀਆਂ ਬਿਮਾਰੀਆਂ। ਇੱਥੇ ਕਿਆ ਪਲਾਨ ਹੈ ਦੀਵਾਲੀ ਸੈਲੀਬ੍ਰੇਟ ਕਰਨ ਦਾ? ਇੱਥੇ ਵੇਖੋ ਜੀ ਦੀਵਾਲੀ ਮੈਂ ਕਹਿੰਦਾ ਜਿੰਨੇ ਆਪਣੇ ਪੰਜਾਬੀ ਰਸਮ ਸਾਰੇ ਇੱਕੋ ਵੇ ਨਾਲ ਹੀ ਸੈਲੀਬ੍ਰੇਟ ਕਰਦੇ ਆ। ਗੁਰਦੁਆਰਾ ਸਾਹਿਬ ਜਾਣਾ, ਉੱਥੇ ਮੋਮਬੱਤੀਆਂ ਬਾਲ ਆਉਣੀਆਂ ਤੇ ਆਪਣੇ ਲੰਗਰ ਪ੍ਰਸ਼ਾਦਾ ਛਕਾਉਣਾ ਤੇ ਘਰੇ ਦੀਵੇ ਬਾਲ ਲੈਣੇ, ਇਹੀ ਹੈ ਜੀ। ਕਈਆਂ ਨੇ ਤਾਂ ਮੇਰੇ ਖਿਆਲ ਚਰਨ ਜਾ ਕੇ ਸਟੇਟਸ ਅਪਡੇਟ ਕਰਨਾ ਹੁੰਦਾ ਨਾ, ਉਹਦੇ ਕਰਕੇ ਫਿਰ ਸਪੈਸ਼ਲ ਬੜੇ ਬੰਦੇ ਆ ਭਾਜੀ ਜਿਨ੍ਹਾਂ ਨੇ ਜਾ ਕੇ ਚੇਚਾ ਫੋਟੋ ਖਿੱਚਣੀ ਆ, ਨਾਲ ਮੋਮਬੱਤੀਆਂ ਦੀ ਵੱਖਰੀ ਖਿੱਚਣੀ ਆ, ਵੇਖੋ ਜੀ ਹੈਪੀ ਦੀਵਾਲੀ। ਹਾਂਜੀ ਹਾਂਜੀ, ਚਲੋ ਆਪਣਾ ਆਪਣਾ ਸ਼ੌਂਕ ਹੈ। ਬਿਲਕੁਲ ਬਿਲਕੁਲ, ਕਿਤੇ ਨਾ ਕਿਤੇ ਆਪਾਂ ਵੀ ਕਰਦੇ, ਮੈਂ ਵੀ ਕੀਤਾ ਹੋਊਗਾ, ਤੁਸੀਂ ਵੀ ਕਿਤੇ ਨਾ ਕਿਤੇ, ਹਰੇਕ ਬੰਦਾ ਹੀ ਕਰਦਾ ਰਿਹਾ ਜੀ, ਟਾਈਮ ਨਾਲ ਚੇਂਜ ਹੁੰਦਾ ਰਹਿੰਦਾ। ਚਲੋ ਫਿਰ ਦੋਸਤੋ, ਇਹ ਸੀ ਅਸੀਂ ਥੋੜੀ ਜਿਹੀ ਦੀਵਾਲੀ ਤੇ ਗੱਲਬਾਤ ਕੀਤੀ, ਤੇ ਜਿਹੜੀ ਸੀ ਸਟੇਟਸ ਵਾਲੀ ਗੱਲਬਾਤ ਕੀਤੀ, ਵੀ ਪਲੀਜ਼ ਗੁੱਸਾ ਨਾ ਕਰੋ, ਤਾਂ ਵੈਸੇ ਹੀ ਗੱਲ ਕੀਤੀ ਆ। ਫੋਟੋ ਖਿੱਚਣੀ, ਸਟੇਟਸ ਪਾਉਣਾ ਵੀ ਜ਼ਰੂਰੀ ਹੁੰਦਾ, ਭਾਵੇਂ ਤੁਸੀਂ ਸਾਡਾ ਸਟੇਟਸ ਪਾ ਦਿਓ, ਸਾਨੂੰ ਕੋਈ ਮਾਈਂਡ ਨਹੀਂ ਵੀਰੇ। ਇਹ ਦੋ ਚਾਵਲ ਜੇ ਬੋਲੀ ਜਾਂਦੇ, ਉਹ ਬੋਲੀ ਜਾਂਦੇ, ਕੋਈ ਗੱਲ ਨਹੀਂ। ਸਟੇਟਸ ਤਾਂ ਵੀਰੇ ਇਹ ਅੱਜ ਕੱਲ ਆਮ ਹੋ ਗਿਆ। ਹਾਂਜੀ ਹਾਂਜੀ, ਕੋਈ ਅੱਗੇ ਮੈਂ ਗੱਲ ਕਰਨੀ ਚਾਹੁੰਦਾ, ਜਿੱਦਾਂ ਹੁਣ ਕੈਨੇਡਾ ਦੀ ਸਰਕਾਰ ਬਣੀ ਕੱਲ ਆਪਣੀ। ਹਾਂਜੀ, ਤੇ ਆਪਣੀ ਨਹੀਂ, ਮਤਲਬ ਜਿੱਦਾਂ ਕਹ ਲਓ ਕਿ ਕੈਨੇਡਾ ਵਾਲਿਆਂ ਦੀ ਬਣੀ ਹੈ। ਆਪਣੀ ਬਣੀ ਭਾਜੀ, ਆਪਣੇ ਪੰਜਾਬੀ 18 ਬੰਦੇ ਸੀਟਾਂ ਜਿੱਤ ਗਏ। ਹਾਂਜੀ ਹਾਂਜੀ, ਲਿਬਰਲ ਤੇ ਐਨਡੀਪੀ ਪਾਰਟੀ ਦੋਵਾਂ ਦੀ ਮਿਲ ਕੇ। ਹਾਂਜੀ ਤੇ ਮੈਂ ਅੱਜ ਪੜ੍ਹ ਰਿਹਾ ਸੀ, ਅੱਜ ਇੱਕ ਟਰੂਡੋ ਸਾਹਿਬ ਨੇ ਜਿੱਦਾਂ ਵਧਾਈ ਦਿੱਤੀ। ਹਾਂ, ਜਸਟਿਨ ਟਰੂਡੋ ਦੁਬਾਰਾ ਪ੍ਰਧਾਨ ਮੰਤਰੀ ਬਣ ਗਏ ਜੀ। ਹਾਂਜੀ, ਤੇ ਉਹਨਾਂ ਨੇ ਜਿੱਦਾਂ ਵਧਾਈ ਦਿੱਤੀ, ਥੈਂਕਸ ਕੀਤਾ। ਹਾਂਜੀ ਹਾਂਜੀ, ਥੱਲੇ ਕਿਸੇ ਮੇਰੇ ਵਰਗੇ ਨੇ ਵਿਚਾਰੇ ਨੇ ਕਮੈਂਟ ਪਾਇਆ ਵੀ ਸਰ ਜੀ ਮੇਰੇ ਸਿਸਟਰ ਉੱਥੇ ਪੱਕੇ ਆ। ਤੇ ਮੈਂ ਵੀ ਪੜ੍ਹਿਆ ਜੀ, ਮੈਨੂੰ ਲੱਗਦਾ ਸੀ ਵੀ ਤੁਸੀਂ ਆਹੀ ਗੱਲ ਕਰਨ ਜਾ ਰਹੇ ਹੋ। ਵੇਖੋ ਵੀਰੇ, ਹੁਣ ਮੇਰੇ ਵਰਗਾ ਮਾਤੜ ਬੰਦਾ ਹੋਊ, ਉਹਨੇ 4 ਵਾਰ ਟਰਾਈ ਮਾਰੀ ਹੋਊ, ਨਹੀਂ ਅਗਲੇ ਦਾ ਬਣਿਆ ਕੰਮ, ਉਹ ਕਹਿੰਦਾ ਹੁਣ ਚੱਲ ਜੇ ਉਸ ਰੋਕ ਨਹੀਂ ਤਾਂ ਐਸ ਰੋਕ ਟਰਾਈ ਮਾਰ ਕੇ ਵੇਖ ਲੈਣੇ, ਕੀ ਪਤਾ ਹੁੰਦਾ। ਪਰ ਉਸ ਭੋਲੇ ਪੰਛੀ ਨੂੰ ਕੀ ਪਤਾ ਵੀ ਪ੍ਰਾਈਮ ਮਿਨਿਸਟਰ ਤੇ ਹੋਰ ਵੀ ਬੜੀਆਂ ਜ਼ਿੰਮੇਵਾਰੀਆਂ, ਉਹ ਇਕੱਲਾ ਵੀਜ਼ਾ ਵਿਚਾਰਾ ਥੋੜਾ ਚੈੱਕ ਕਰਦਾ, ਉਹ ਉੱਥੇ ਬੈਠਾ ਆਪਣੇ ਵਰਗਿਆਂ ਦੇ ਵੀਜ਼ੇ ਥੋੜਾ ਲਵਾਉਣ ਨੂੰ। ਪਰ ਚਲੋ ਕੋਈ ਨਹੀਂ, ਉਹਨੇ ਵਿਚਾਰੇ ਆਪਦੀ ਭਾਵਨਾ ਵਿਅਕਤ ਕੀਤੀ ਹੈ ਨਾ। ਵੇਖੋ ਇਹ ਤਾਂ, ਪਰ ਇੱਕ ਮਿੰਟ ਮੈਂ ਦਰਸ਼ਕਾਂ ਨੂੰ ਪਹਿਲਾਂ ਦੱਸਦਾ ਵੀ ਉਹ ਕਮੈਂਟ ਹੈਗੀ ਆ। ਚਲੋ ਕਈਆਂ ਨੇ ਤਾਂ ਹੋ ਗਏ ਵਾਇਰਲ, ਇਹੋ ਜਿਹੀ ਚੀਜ਼ ਮੈਨੂੰ ਜਾਂਦੀ ਹੈ ਨਾ। ਫਿਰ ਵੀ ਮੈਂ ਕਹਿੰਦਾ ਆਪਣੇ ਬੰਦਿਆਂ ਨੇ ਫੇਸਬੁੱਕ ਦਾ ਬਹੁਤ ਜ਼ਿਆਦਾ ਫਾਇਦਾ ਚੁੱਕਿਆ ਤੇ ਕੋਈ ਸ਼ੱਕ। ਜਸਟਿਨ ਟਰੂਡੋ ਹੁਣਾਂ ਦੀ ਆਪਣੇ ਪੋਸਟ ਤੇ ਕਿਸੇ ਮੇਰੇ ਵਰਗੇ ਵੀਰ ਨੇ ਕਮੈਂਟ ਕੀਤਾ ਵੀ ਮੇਰੇ ਸਿਸਟਰ ਉੱਥੇ ਪੱਕੇ ਨੇ, ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਸਟਿਨ ਟਰੂਡੋ ਨੂੰ ਵੋਟ ਪਾਇਓ। ਤੇ ਉਹ ਕਹਿੰਦੇ ਕਿ ਪਹਿਲਾਂ ਮੇਰਾ ਵੀਜ਼ਾ ਨਹੀਂ ਲੱਗਾ, ਤੇ ਪਲੀਜ਼ ਹੁਣ ਮੈਂ ਟਰਾਈ ਕਰੂੰਗਾ, ਤੇ ਮੇਰੀ ਹੈਲਪ ਕਰਿਓ। ਪਹਿਲਾਂ ਮੈਂ 4 ਵਾਰ ਟਰਾਈ ਕੀਤਾ ਜੀ, ਮੇਰਾ ਵੀਜ਼ਾ ਨਹੀਂ ਲੱਗਾ, ਹੁਣ ਜਿਵੇਂ ਤੁਸੀਂ ਦੁਬਾਰਾ ਪ੍ਰਧਾਨ ਮੰਤਰੀ ਬਣ ਗਏ। ਯਾਰ ਇਹ ਸੱਚੀ ਵੀ ਹੋ ਸਕਦੀ ਗੱਲ, ਕੋਈ ਜ਼ਰੂਰੀ ਨਹੀਂ ਆਪਾਂ ਜਿਹਦਾ ਹਾਸਾ ਮਜ਼ਾਕ ਕਰ ਰਹੇ ਹਾਂ, ਹੋ ਸਕਦਾ ਵਿਚਾਰੇ ਨੇ ਕੀਤਾ ਹੀ ਹੋਵੇ ਭਾਜੀ, ਮਤਲਬ ਟਰਾਈ ਕੀਤੀ ਹੋਵੇ ਤਾਂ ਵੀਜ਼ਾ ਨਾ ਲੱਗਿਆ ਹੋਵੇ। ਨਹੀਂ ਉਹਨੇ ਦੇਖੋ ਵੀਜ਼ੇ ਵੱਲੋਂ ਤਾਂ ਮੈਂ ਕੋਈ ਮਖੌਲ ਨਹੀਂ ਕਰਦਾ, ਕਿਉਂਕਿ ਇੱਕ ਤਾਂ ਆਪਣੇ ਪੰਜਾਬ 'ਚ ਹੋੜ ਆ ਬਾਹਰ ਜਾਣ ਦੀ, ਨਾਲੇ ਆਪਾਂ ਵੀ ਉਸੇ ਹੋੜ ਦੇ ਮਾਰੇ ਇੱਥੇ ਆਏ। ਆਪਾਂ ਨੂੰ ਵੀ ਹੁੰਦਾ ਸੀ ਰੱਬਾ ਇੱਕ ਵਾਰ ਵੀਜ਼ਾ ਲਵਾ ਦੇ, 에ਅਰਪੋਰਟ ਤੋਂ ਪੈਰ ਬਾਹਰ ਰਖਾ ਦੇ ਬਸ, ਫੇਰ ਨਹੀਂ ਮੁੜਦੇ ਯਾਰ। ਚੰਡੀਗੜ੍ਹ ਵਾਲੀ ਉਹ ਵਾਲੀ ਗੱਲ ਸੀ ਆਪਣੀ। ਉਹਨੇ ਟਰਾਈ ਜ਼ਰੂਰ ਕੀਤਾ ਹੋਊਗਾ, ਵੀਜ਼ੇ ਵੱਲੋਂ ਕੋਈ ਮਖੌਲ ਨਹੀਂ, ਬਟ ਜਿਹੜੀ ਉਹਨੇ ਭੋਲੇ ਪੰਚ ਜਾਂ ਲਾ ਲਓ ਇੱਕ ਸ਼ਰਾਰਤ ਵਜੋਂ ਜਿਹੜਾ ਕਮੈਂਟ ਕੀਤਾ, ਆਪਾਂ ਤਾਂ ਉਹਦਾ ਹਾਸਾ ਮਖੌਲ ਕਰ। ਬਿਲਕੁਲ ਬਿਲਕੁਲ, ਨਾਲੇ ਉਹ ਗਲਤ ਵੀ ਨਹੀਂਗਾ। ਨਹੀਂ ਗਲਤ ਕੀ ਆ, ਉਹਨੇ ਕਿਹੜਾ ਗਾਲੀ ਗਲੋਚ ਕੀਤਾ। ਜਿਵੇਂ ਬੰਦੇ ਨੂੰ ਵੇਖੋ ਜੀ, ਰਾਈਟ ਟੂ ਸਪੀਚ ਆ, ਹਰੇਕ ਬੰਦਾ ਕੁਝ ਵੀ ਬੋਲ ਸਕਦਾ ਐਜ਼ ਲੌਂਗ ਐਜ਼ ਉਹ ਸੱਭਿਅਕ ਬੋਲਦਾ, ਕੋਈ ਵਰੀ ਨਹੀਂ ਹੈ। ਤੇ ਇਸ ਦੋ ਪਾਰਟੀਆਂ ਨੂੰ ਮਿਲ ਕੇ ਸਰਕਾਰ ਬਣੀ, ਮੈਨੂੰ ਜ਼ਿਆਦਾ ਮਤਲਬ ਇਹ ਉਹ ਗੱਠਜੋੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਗੱਠਜੋੜ ਹੀ ਹੈ ਜੀ। ਠੀਕ ਹੈ, ਜਿਵੇਂ ਕਲੀਨ ਸਵੀਪ ਨਹੀਂ ਹੈ ਜਸਟਿਨ ਟਰੂਡੋ ਦੀ, ਠੀਕ ਹੈ, ਹਾਂਜੀ, ਤਾਂ ਹੀ ਜਿਹੜੇ ਐਨਡੀਪੀ ਦੇ ਆਪਣੇ ਜਗਮੀਤ ਸਿੰਘ ਆ, ਹਾਂਜੀ ਹਾਂਜੀ, ਉਹਨਾਂ ਨੂੰ ਡਿਪਿਊਟੀ ਬਣਾਇਆ ਗਿਆ ਵਾ। ਠੀਕ ਹੈ ਠੀਕ ਹੈ, ਪਰ ਬੜੀਆਂ ਵਧਾਈਆਂ। ਵੈਸੇ ਖੁਸ਼ੀ ਵਾਲਾ ਮੌਕਾ ਪੰਜਾਬੀ ਕੌਮ ਵਾਸਤੇ, ਸਾਰਿਆਂ ਵਾਸਤੇ ਮਤਲਬ ਜਿਹੜੇ ਵੇਖੋ ਜੀ, ਜਸਟਿਨ ਟਰੂਡੋ ਨੂੰ ਵਧੀਆ ਪ੍ਰਧਾਨ ਮੰਤਰੀ ਗਿਣਿਆ ਗਿਆ। ਬਿਲਕੁਲ, ਅੰਤ ਜੇ ਜਾ ਕੇ ਉਹਨਾਂ ਦਾ ਸਕੈਂਡਲਸ ਚਲੋ ਨਾ ਆ ਗਿਆ, ਕੁਝ ਵੀ ਆ ਗਿਆ, ਚਲੋ ਆਪਾਂ ਇਹੋ ਜਿਹੇ ਬੰਦੇ ਨਹੀਂ ਜੀ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ, ਮੈਨੂੰ ਨਹੀਂ ਪਤਾ ਉਹਦੇ। ਹਾਂ, ਤੇ ਆਪਾਂ ਮੱਠੀ ਗੱਲ ਕਰਦੇ ਹਾਂ। ਤੇ ਉਸ ਤੋਂ ਬਾਅਦ ਚਲੋ ਹੁਣ ਆਪਣੇ ਲਈ ਖੁਸ਼ੀ ਦੀ ਗੱਲ ਆ ਵੀ ਆਪਣੇ ਪੰਜਾਬੀਆਂ ਨੇ ਝੰਡੇ ਕੱਢੇ, ਆਪਣੇ ਪੰਜਾਬੀਆਂ ਨੇ 18 ਸੀਟਾਂ ਲਈਆਂ ਉੱਥੇ ਕੈਨੇਡਾ 'ਚ। ਹਾਂਜੀ ਹਾਂਜੀ, ਆਪਣਾ ਸਿੱਖ ਵੀਰ ਡਿਪਿਊਟੀ ਪ੍ਰਾਈਮ ਮਿਨਿਸਟਰ ਬਣਿਆ, ਨਿੱਕੀ ਗੱਲ ਨਹੀਂ ਹੁੰਦੀ, ਬਹੁਤ ਵੱਡੀ। ਖਾਸ ਕਰਕੇ ਆਪਾਂ ਜਦੋਂ ਪੰਜਾਬ ਤੋਂ ਉੱਠ ਕੇ ਬਾਹਰ ਜਾਂਦੇ ਆ, ਉੱਥੇ ਜਾ ਕੇ ਆਪਣੇ ਆਪ ਨੂੰ ਝੰਡੇ ਕੱਢਣੇ ਨਿੱਕੀ ਗੱਲ ਨਹੀਂ ਹੁੰਦੀ। ਬਿਲਕੁਲ ਬਿਲਕੁਲ, ਹਾਂਜੀ। ਪਰ ਨਾਲੇ ਇਹ ਨਾ ਸਾਡੇ ਦੇਸ਼ ਵਾਲਾ ਕੰਮ ਨਹੀਂ ਉੱਥੇ, ਉਹ ਸਿੱਧਾ ਉਹ ਇਕੱਲਾ ਪ੍ਰਧਾਨ ਮੰਤਰੀ ਨਹੀਂ ਕੋਈ ਪੰਜਾਬੀਆਂ ਦਾ ਬਣਿਆ, ਉਹ ਸਾਰੇ ਕੈਨੇਡਾ ਦੇ ਜਿੰਨੇ ਵੀ ਨਿਵਾਸੀ ਉਹਨਾਂ ਦਾ ਬਣਿਆ ਪ੍ਰਧਾਨ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਜਿਹੜੇ ਬਣੇ ਨੇ ਨਾ। ਪਰ ਆਪਣੀ ਸੋਚ ਹੁੰਦੀ ਹੈ ਨਾ ਇੰਡੀਆ ਵਾਲੇ ਹਿਸਾਬ ਨਾਲ, ਹਨਾ। ਭਾਜੀ ਸੋਚ ਵੀ ਕਹਿ ਸਕਦੇ ਆ, ਬਾਕੀ ਖੁਸ਼ੀ ਹੁੰਦੀ ਆ ਵੀ ਸਾਡੀ। ਫਿਰ ਵੀ ਮੈਂ ਇਹ ਤੇ ਇੱਕ ਗੱਲ ਕਰਨੀ ਚਾਹੁੰਦਾ ਵੀ ਜਿੱਦਾਂ ਇਹਨੂੰ ਪ੍ਰਚਾਰਿਆ ਜਾ ਰਿਹਾ ਨਾ, ਮਤਲਬ ਇਹ ਨੋ ਡਾਊਟ ਵੀ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਜਦੋਂ ਆਪਣੇ ਕਿਸੇ ਖਿੱਤੇ ਦਾ ਆਪਣਾ ਵੀਰ ਭਰਾ ਕੋਈ ਵੀ ਜਿੱਦਾਂ ਆਪਣੀ
ਕਮਿਊਨਿਟੀ 'ਚ ਕੋਈ ਕਾਮਯਾਬ ਹੁੰਦਾ ਹੈ ਨਾ ਭਾਜੀ ਵੇਖੋ, ਪਰ ਇਹਨੂੰ ਜ਼ਿਆਦਾਤਰ ਫੇਸਬੁੱਕ ਤੇ ਨਾ ਸਿਰਫ ਉਹਨੂੰ ਪੰਜਾਬੀਆਂ ਦਾ ਹੀ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ। ਪਰ ਮੈਂ ਇਹ ਗੱਲ ਇੱਥੇ ਕਹਿਣੀ ਚਾਹੁੰਦਾ ਵੀ ਉਹ ਇਕੱਲੇ ਪੰਜਾਬੀ ਦਾ, ਉਹ ਸਾਰੇ ਕੈਨੇਡਾ ਦਾ ਕੋਈ ਡਿਪਟੀ ਪ੍ਰਧਾਨ ਮੰਤਰੀ, ਕੋਈ ਸ਼ੱਕ ਨਹੀਂ ਭਾਜੀ। ਆਪਣੇ ਹੁਣ ਤੁਸੀਂ ਸੋਚ ਲਓ, ਆਪਣੇ ਪਤਾ ਨਹੀਂ ਪੰਜਾਬ 'ਚ ਇੰਡੀਆ 'ਚ ਇਹੋ ਜਿਹੀ ਕੀ ਆਦਤ ਆ, ਜੇ ਇੱਕ ਸਿੱਖ ਬੰਦਾ ਜਾਂ ਸਿੱਖ ਬੱਚਾ ਕੋਈ ਅਚੀਵ ਕਰਦਾ ਚੀਜ਼ ਕਿਤੇ ਵੀ ਕਰੇ, ਆਲ ਓਵਰ ਵਰਲਡ ਕਿਤੇ ਵੀ ਕਰੇ, ਉਹ ਤੇ ਆ ਨਹੀਂ ਲਿਖਿਆ ਜਾਂਦਾ ਵੀ ਫਲਾਣਾ ਬੰਦਾ ਫਲਾਣੇ ਬੰਦੇ ਨੇ ਆਹ ਅਚੀਵ ਕੀਤਾ। ਉਹਦੀ ਹੈਡਲਾਈਨ ਹੋਊਗੀ ਸਿੱਖ ਬੱਚਾ। ਜੇ ਕਿਸੇ ਆਪਣੇ ਹਿੰਦੂ ਨੇ ਕੀਤਾ, ਹਿੰਦੂ ਬੱਚਾ। ਤੁਸੀਂ ਕਿਉਂ ਹਰੇਕ ਚੀਜ਼ ਨੂੰ ਹੀ ਡਿਫਰੈਂਸ਼ੀਏਟ ਕਰ ਰਹੇ? ਤੁਸੀਂ ਯਾਰ ਕੋਈ ਤਾਂ ਚੀਜ਼ ਐਜ਼ ਕੈਜੂਅਲ ਵੀ ਲੈ ਲਓ ਯਾਰ। ਪਰ ਕਿਤੇ ਗੱਲਾਂ ਫਿਰ ਬਾਲੀਆਂ ਸੌਰੀ ਭਾਜੀ, ਆਪਾਂ ਲੀ ਦੂਜੀ ਫੜ ਲੈਂਦੇ। ਹਾਂਜੀ ਦੋਸਤੋ, ਇਹ ਗੱਲ ਛੋੜੀ ਤਾਂ ਕੀਤੀ, ਸਾਨੂੰ ਕਿਹਾ ਗਿਆ, ਮਤਲਬ ਫੀਡਬੈਕ ਆਈ ਸੀ ਤੁਸੀਂ ਬਾਲੀਆਂ ਸਿਆਣੀਆਂ ਗੱਲਾਂ ਨਾ ਕਰਿਆ ਕਰੋ, ਸੋ ਤਾਂ ਕਰਕੇ। ਨਹੀਂ ਭਾਈ, ਤੁਹਾਨੂੰ ਨਹੀਂ, ਮੈਨੂੰ ਆਈ ਸੀ। ਕੋਸ਼ਿਸ਼ ਕਰੂੰਗਾ ਜੀ ਮੈਂ ਜ਼ਿਆਦੀਆਂ ਸਿਆਣੀਆਂ ਨਾ ਕਰਾਂ। ਹਾਂਜੀ ਨਹੀਂ ਕਿ ਫਿਰ ਮਤਲਬ ਸਾਰੇ ਕੈਨੇਡਾ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਜਸਟਿਨ ਟਰੂਡੋ ਸਾਹਿਬ ਆਏ ਨੇ ਤੇ ਪਲੱਸ ਨਾਲ ਐਨਡੀਪੀ ਪਾਰਟੀ ਦੇ ਮਤਲਬ ਹੈਲਪ ਦੇ ਨਾਲ ਉਹਨਾਂ ਦੀ ਸਰਕਾਰ ਬਣੀ। ਬਿਲਕੁਲ, ਸੋ ਹੋਪਫੁਲੀ ਜਿਹੜੀ ਆਉਣ ਵਾਲੀ ਟਾਈਮ ਹੈ ਸਾਰੇ ਕੈਨੇਡਾ ਲਈ ਬਹੁਤ ਵਧੀਆ ਹੋਵੇ। ਹਾਂਜੀ ਤੇ ਆਪਾਂ ਜਿਵੇਂ ਰਾਜਨੀਤੀ ਦੀ ਗੱਲ ਕੀਤੀ ਹੈ, ਮਤਲਬ ਕੈਨੇਡਾ ਬਾਰੇ, ਥੋੜੀ ਜਿਹੀ ਇੰਡੀਆ ਬਾਰੇ ਵੀ ਗੱਲ ਕਰ ਲਈਏ। ਮੇਰਾ ਭਾਰਤ ਮਹਾਨ। ਵਾਹਿਗੁਰੂ। ਇੱਥੇ ਯੂ ਟਰਨ ਵਗੈਰਾ ਮਾਰਿਆ ਕਦੀ? ਭਾਈ ਟੈਕਸੀ ਚਲਾਉਂਦੇ ਰਹੇ, ਸਵਾਰੀ ਵੇਖ ਕੇ ਉਸ ਵੇਲੇ ਮਾਰ ਦਈਦਾ ਸੀ। ਲੀਗਲ ਮਾਰਿਆ ਕਿ ਇਲੀਗਲ ਮਾਰਿਆ? ਜਦੋਂ ਸਵਾਰੀ ਦਿਖਦੀ ਭਾਈ ਇਲੀਗਲ ਵੇਖੀਦਾ ਹੀ ਨਹੀਂ, ਸਾਨੂੰ ਸਵਾਰੀ ਦਿਖਦੀ ਹੁੰਦੀ ਸੀ। ਕਮਾਲ ਦੀ ਗੱਲ ਹੈ ਵੈਸੇ, ਜਦੋਂ ਬੰਦੇ ਨੂੰ ਸਵਾਰੀ ਦਿਖਦੀ ਟੈਕਸੀ 'ਚ ਨਾ, ਫਿਰ ਬੰਦਾ ਕੁਛ ਨਹੀਂ ਵੇਖਦਾ ਵੀ ਰੈੱਡ ਲਾਈਟ ਤੇ ਖਲੋ ਗਿਆ ਮੈਂ ਕਿ ਯੈਲੋ ਲਾਈਨ ਤੇ ਖਲੋ ਗਿਆ ਭਾਜੀ। ਜਿੱਥੇ ਬਸ ਸਵਾਰੀ ਨੇ ਹੱਥ ਮਾਰਿਆ, ਹੇਲ ਹੋਈ, ਉੱਥੇ ਹੀ ਬ੍ਰੇਕ। ਭਾਈ ਮੌਕਾ ਉਤੋਂ ਜੇ ਸਵਾਰੀ ਕਿਤੇ ਨਾਲ ਟੈਚੀ ਫੜੀ ਫਿਰਦੀ ਆ, ਬਾਅਦ ਬੰਦੇ ਨੂੰ ਹੋਣਾ ਵੀ 에어ਪੋਰਟ ਦੀ ਸਵਾਰੀ ਜਾ ਕੇ ਉੱਥੇ ਅੱਧਾ ਪੌਣਾ ਘੰਟਾ ਚ ਚੱਕੜਾ ਮਾਰਾਂਗੇ, ਉਹ ਉਦੋਂ ਆਪਾਂ ਨਹੀਂ ਸੋਚਦੇ ਹਨਾ। ਬਟ ਇਹੀ ਗੱਲ ਹੈ ਵੀ ਇਲੀਗਲ ਜਦੋਂ ਯੂ ਟਰਨ ਮਾਰਦੇ ਆ, ਆਪਣਾ 3 ਪੁਆਇੰਟਾਂ ਦਾ ਚਲਾਨ ਹੁੰਦਾ। ਅਟੈਚੀ ਵੇਖ ਕੇ ਨਾ 에어ਪੋਰਟ ਦਾ ਨਾਮ ਹੀ ਕਾਫੀ ਹੈ। ਉਹ ਬਸ ਉਹੀ ਉਹ ਤੁਸੀਂ ਯੂ ਟਰਨ ਦੀ ਗੱਲ ਸ਼ੁਰੂ ਕਰੋ। ਯੂ ਟਰਨ ਦੀ ਗੱਲ ਐ ਕਰ ਰਿਹਾ ਵੀ ਆਪਣੇ ਜਿਵੇਂ ਆਪਾਂ ਰਾਜਨੀਤੀ ਬਾਰੇ ਗੱਲ ਕਰ ਰਹੇ ਸੀ ਵੀ ਇੱਧਰ ਤੇ ਆਪਣੇ ਸਰਦਾਰ ਸਾਹਿਬ ਜਗਮੀਤ ਸਿੰਘ ਜੀ ਵੀ ਸਿੱਧੇ ਜਾ ਰਹੇ ਨੇ, ਤਾਂ ਮਤਲਬ ਤਰੱਕੀਆਂ ਪ੍ਰਮਾਤਮਾ ਦੇ ਰਿਹਾ ਉਹਨਾਂ ਨੂੰ, ਪੌੜੀਆਂ ਚੜ੍ਹਦੇ ਜਾ ਰਹੇ ਨੇ ਮਿਹਨਤ ਨਾਲ। ਪਰ ਸਾਡੇ ਲੀਡਰ ਜਿਹਦਾ ਜਿੱਥੇ ਜੀ ਕਰਦਾ ਉੱਥੇ ਯੂ ਟਰਨ ਮਾਰ ਲੈਂਦਾ। ਮੈਂ ਸੁਖਪਾਲ ਖਹਿਰੇ ਦੀ ਗੱਲ ਕਰ ਰਿਹਾ ਸੀ ਵੀ ਕੱਲ ਭਾਜੀ, ਮੈਂ ਤਾਂ ਗੱਲ ਕੀਤੀ, ਪਰ ਸਿਆਣੀ ਗੱਲ ਨਹੀਂ ਕਰੀ ਵੀ ਕਾਫੀ ਮਜ਼ਾਕ ਜਿਹਾ ਉੱਡਿਆ ਸੀ ਉਹਨਾਂ ਦਾ ਹੁਣ ਵੀ ਫਿਰ ਯੂ ਟਰਨ ਮਾਰਿਆ। ਤੇ ਮੈਂ ਵੀ ਜਦੋਂ ਹੁਣ ਤੁਸੀਂ ਗੱਲ ਸੁਖਪਾਲ ਖਹਿਰੇ ਨੂੰ ਕੀ ਪਤਾ ਭਾਜੀ ਟੈਚੀ ਵਾਲੀ ਸਵਾਰੀ ਦਿਖੀ ਹੋਵੇ? ਆਪਾਂ ਨੂੰ ਉਹਦੀ ਟੈਕਸੀ ਵਾਲੀ ਸਵਾਰੀ ਦਾ ਨਹੀਂ ਪਤਾ। ਆਹ ਗੱਲ ਸਹੀ ਆ, ਠੀਕ ਹੈ ਨਾ। ਉਹਨੂੰ ਕੀ ਪਤਾ ਉਹਨੂੰ ਕੀ ਵਿਖਾਇਆ ਗਿਆ। ਉਦੋਂ ਜਦੋਂ ਉਹਨੇ ਅਸਤੀਫਾ ਦਿੱਤਾ ਸੀ, ਉਹਨੂੰ ਕਿਹੜੀ ਟੈਕਸੀ ਵਾਲੀ ਸਵਾਰੀ ਉਦੋਂ ਦੇਖੀ ਸੀ? ਹਾਂ ਯਾਰ, ਮੈਨੂੰ ਤੁਹਾਡੀ ਗੱਲ ਗੁੱਡ ਲੱਗੀ, ਟੈਚੀ ਵਾਲੀ ਸਵਾਰੀ ਉਦੋਂ ਗੋਲਡ ਕੋਸਟ ਦੀ ਸਵਾਰੀ ਦਿਖਦੀ ਹੋਊਗੀ। ਹੁਣ ਇਹ ਤਾਂ ਭਾਜੀ ਆਪਣੇ ਆਪਣਾ ਨਜ਼ਰੀਆ ਹਨਾ। ਬਟ ਜਿਹੜੀ ਬੰਦੇ ਨੇ ਇੱਕ ਧਰੋ ਕਹਿ ਸਕਦੇ ਆ ਆਪਣੀ ਕਮਿਊਨਿਟੀ ਨਾਲ ਕਮਾਇਆ, ਉਹ ਤਾਂ ਮਾੜੀ ਗੱਲ ਹੀ ਉਹਦੇ ਨਾਲ। ਆਪਾਂ ਬੜੇ ਪੰਜਾਬੀ ਨੇ ਆਪਾਂ ਬਾਹਰ ਬੈਠੇ ਨੇ ਬਹੁਤ ਸਲਾਹਿਆ ਸੀ ਉਹਨੂੰ। ਪਰ ਇਹ ਕਹਿੰਦੇ ਨਾ ਰਾਜਨੀਤੀ ਦਾ ਪਹਿਲਾ ਅਸੂਲ ਇਹ ਵੀ ਜਿੱਦਾਂ ਕੋਈ ਬੱਚਾ ਸੀਗਾ ਉਹ ਆਪਦੇ ਡੈਡ ਨੂੰ ਕਹਿੰਦਾ ਕਿ ਮੈਨੂੰ ਵੀ ਰਾਜਨੀਤੀ ਸਿਖਾਓ। ਵੈਸੇ ਕਹਾਵਤ ਤਾਂ ਪੁਰਾਣੀ ਹੈ, ਪਰ ਉਦੋਂ ਫਿਰ ਮੈਨੂੰ ਯਾਦ ਆ ਗਈ। ਤੇ ਡੈਡ ਉਹਦੇ ਨੇ ਉਹਨੂੰ ਕਿਹਾ ਵੀ ਥੋੜਾ ਉੱਚੀ ਥਾਂ ਤੇ ਖੜਾ ਹੋ ਨਾ, ਤੇ ਉਹਨੂੰ ਕਿਹਾ ਜੰਪ ਕਰ, ਮੈਂ ਤੈਨੂੰ ਕੈਚ ਕਰੂੰਗਾ। ਉਹਨੇ ਬੱਚੇ ਨੇ ਜੰਪ ਕਰਦਾ, ਉਹਨੇ ਕੈਚ ਨਹੀਂ ਕਰਿਆ। ਉਹ ਕਹਿੰਦਾ ਵੀ ਇਹ ਕੀ ਗੱਲ ਬਣੀ? ਕਹਿੰਦਾ ਪੁੱਤੇ ਰਾਜਨੀਤੀ ਦਾ ਪਹਿਲਾ ਅਸੂਲ ਹੈ ਵੀ ਕਿਸੇ ਤੇ ਯਕੀਨ ਨਹੀਂ ਕਰਨਾ। ਬਿਲਕੁਲ, ਚਾਹੇ ਆਪਣਾ ਪਿਓ ਹੀ ਨਾ ਹੋਵੇ। ਬਿਲਕੁਲ ਗੱਲ ਸਹੀ ਹੈ, ਰਾਜਨੀਤੀ ਇਦਾਂ ਹੀ ਹੈ। ਬਿਲਕੁਲ ਜੀ, ਉਹੀ ਆ ਭਾਜੀ। ਆਪਾਂ ਹਾਸੇ ਮਖੌਲ ਚ ਕਰ ਲਈ ਦੀ ਗੱਲ ਵੀ ਯੂ ਟਰਨ ਮਾਰ ਗਿਆ, ਬਟ ਉਹਨੇ ਕੀਤੀ ਰਾਜਨੀਤੀ ਕੀਤਾ ਤਾਂ, ਪਰ ਜਿੱਦਾਂ ਰਾਜਨੀਤੀ ਫਿਰ ਦਾਅ ਤੇ ਲੱਗ ਜਾਂਦਾ ਨਾ ਤੁਹਾਡਾ ਸਾਰਾ ਕੁਝ, ਤੁਹਾਡਾ ਕੈਰੀਅਰ ਕਹਿ ਲਓ ਭਾਜੀ। ਫਿਰ ਉਹੀ ਗੱਲ ਤੇ ਫਿਰ ਉੱਥੇ ਆ ਗਈ, ਉਹਨੂੰ ਟੈਚੀ ਵਾਲੀ ਸਵਾਰੀ ਦੇ। ਹਾਂ, ਮੈਂ ਵੀ ਕਹਿਣ ਲੱਗਾ ਹੁਣ ਕੀ ਪਤਾ ਉਹਨੂੰ ਕਿੰਨੀ ਵੱਡੀ ਸਵਾਰੀ ਹੈ, ਟੈਚੀ ਕਿੰਨਾ ਕੁ ਵੱਡਾ ਦਿਸਦਾ। ਉਹੀ ਗੱਲ ਹੈ ਨਾ। ਹੁਣ ਜਦੋਂ ਉਹਨੇ ਬੰਦੇ ਨੇ ਅਸਤੀਫਾ ਦਿੱਤਾ, ਹੋਰ ਪਾਰਟੀ ਚ ਗਿਆ, ਦਰਸ਼ਕ ਇਹਦਾ ਮਤਲਬ ਇਹ ਨਾ ਕੱਢ ਲੈਣ ਵੀ ਟੈਚੀ ਕਹਿ ਰਹੇ ਵੀ ਦੂਜਾ ਮਤਲਬ ਪੈਸਿਆਂ ਦਾ ਟੈਚੀ ਨਹੀਂ, ਉਹ ਟੈਚੀ ਨਹੀਂ, ਅਸੀਂ 에어ਪੋਰਟ ਵਾਲਾ ਟੈਚੀ ਦੱਸਦੇ। 에어ਪੋਰਟ ਵਾਲੇ ਟੈਚੀ ਦੀ ਗੱਲ ਕੀਤੀ ਵੀ ਜਿੱਦਾਂ ਸਾਨੂੰ ਖੁਸ਼ੀ ਹੁੰਦੀ ਸੀ ਸਵਾਰੀ ਟੈਕਸੀ ਚਲਾਉਂਦੇ ਹੋਏ, ਉਸ ਵੇਲੇ ਨਾਲ ਅਸੀਂ ਗੱਲ ਕਰ ਰਹੇ ਹਾਂ। ਅਸੀਂ ਆਪਣੇ ਮਹਿਕਮੇ ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ। ਹੁਣ ਸਾਡੇ ਦਾ ਟੈਚੀ ਦਾ ਮਤਲਬ ਦੂਜਾ ਨਾ ਕਿਤੇ ਮੁੜ ਕੇ ਸਿੱਧੂ ਨਹੀਂ ਟੰਗੇ ਹੁਣ। ਆਹੋ, ਇਹ ਵੀ ਕੋਈ ਨਹੀਂ ਪਤਾ ਭਰਾਵਾ, ਇੱਥੇ ਵੀ ਹੈਗੇ ਬੰਦੇ ਉਹਨਾਂ ਦੇ ਡੈਫਾਮੇਸ਼ਨ ਦਾ ਕੇਸ ਹੁੰਦਾ ਇਹ ਤੁਹਾਨੂੰ ਪ੍ਰੂਫ ਕਰਨਾ ਪੈਣਾ ਵੀ ਟੇਚੀ ਵੇਖ ਕੇ ਯੂ ਟਰਨ ਮਾਰਿਆ ਨਾ ਉਹਨੇ। ਭਾਜੀ ਮੈਂ ਗੱਲ ਹੀ ਨਹੀਂ ਕੀਤੀ ਯੂ ਟਰਨ ਦੀ। ਠੀਕ ਹੈ, ਮੈਂ ਸੁਖਪਾਲ ਖਹਿਰੇ ਨੂੰ ਜਾਣਦਾ ਹੀ ਨਹੀਂ। ਹੋਰ ਕਰਨੀ ਕੋਈ ਸੁਖਪਾਲ ਖਹਿਰੇ ਬਾਰੇ ਕੋਈ ਗੱਲ ਨਹੀਂ। ਤੇ ਦੋਸਤੋ, ਇਹ ਅਸੀਂ ਵੈਸੇ ਹਾਸੇ ਮਜ਼ਾਕ ਨਾਲ ਕੀਤੀ ਵੀ ਕਿੱਦਾਂ ਆਪਣੇ ਰਾਜਨੀਤੀ ਯੂ ਟਰਨ ਵੱਜਦੇ। ਇਕੱਲੇ ਸੁਖਪਾਲ ਖਹਿਰੇ ਨੇ ਨਹੀਂ ਮਾਰਿਆ, ਖੈਰ ਇਦਾਂ ਦੇ ਬਹੁਤ ਐਗਜ਼ਾਮਪਲ ਹੋਣਗੇ।
ਤੇ ਹੁੰਦੇ ਵੀ ਰਹੇ ਪਿੱਛੇ ਵੀ ਹੁੰਦੇ ਰਹੇ ਆ ਭਾਜੀ। ਕਿੰਨੇ ਸਟੈਂਡ ਲਿਆ ਜੀ ਆਪਣੇ ਉੱਥੇ ਪੋਲਿਟਿਕਸ, ਕਿਸੇ ਨੇ ਵੀ ਨਹੀਂ ਲਿਆ। ਖੈਰ ਚਲੋ ਆਪਾਂ ਜ਼ਿਆਦਾ ਨਹੀਂ ਹੁਣ ਫਿਰ ਨਹੀਂ ਆਪਾਂ ਡੂੰਘੇ ਨਹੀਂ ਜਾਣਾ। ਹਾਂਜੀ, ਤੇ ਕਮੇਡੀਅਨ ਮਤਲਬ ਜਿਹੜੇ ਹੁੰਦੇ ਉਹ ਹਾਸਾ ਖੇਡਾ ਕਰਦੇ, ਸਕਿੱਟਾਂ ਸੁਣਾਉਂਦੇ ਤਾਂ ਆਪਾਂ ਹੱਸਦੇ ਹਨ। ਹਾਂਜੀ। ਤੇ ਆਪਣੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਗਵੰਤ ਮਾਨ ਹੁਣਾਂ ਨੇ ਜਦੋਂ ਐਂਟਰੀ ਮਾਰੀ ਸੀਗੀ, ਹਾਂਜੀ, ਤੇ ਉਦੋਂ ਕਿਹਾ ਗਿਆ ਸੀ ਉਹਨਾਂ ਨੂੰ ਵੀ ਇਹ ਐਜ਼ ਏ ਕਮੇਡੀਅਨ ਆਇਆ ਤਾਂ ਬਾਹਲਾ ਉਹਨਾਂ ਨੂੰ ਤਵੱਜੋ ਨਹੀਂ, ਸੀਰੀਅਸ ਨਹੀਂ ਲਿਆ। ਤੇ ਮੇਰੇ ਖਿਆਲ 'ਚ ਪਹਿਲਾ ਇਲੈਕਸ਼ਨ ਉਹ ਹਾਰ ਵੀ ਗਏ ਸੀ ਆਪਣਾ। ਹਾਂਜੀ, ਠੀਕ ਹੈ। ਚਲੋ ਬਾਅਦ 'ਚ ਫਿਰ ਉਹਨਾਂ ਨੇ ਵੀ ਥੋੜੇ ਸੀਰੀਅਸ ਹੋਏ, ਤਰੱਕੀ ਕੀਤੀ, ਫਿਰ ਸੈਕਿੰਡ ਟਾਈਮ ਉਹ MP ਨੇ ਮਤਲਬ ਸੰਗਰੂਰ ਤੋਂ। ਹਾਂਜੀ ਹਾਂਜੀ ਬਿਲਕੁਲ। ਤੇ ਉਸ ਤੋਂ ਬਾਅਦ ਤੁਸੀਂ ਦੱਸ ਸਕਦੇ ਹੋ ਮੈਨੂੰ ਵੀ ਸੈਕਿੰਡ ਕਮੇਡੀਅਨ ਹੁਣ ਕਿਹਨੂੰ ਕਿਹਾ ਜਾਂਦਾ, ਜਾਂ ਵੀ ਜਿੱਤੋਂ ਹੁਣ ਭਾਜੀ ਵੇਖ ਲਓ, ਹੁਣ ਤੁਸੀਂ ਮੈਨੂੰ ਕਿਹਾ ਵੀ ਕੋਈ ਸੀਰੀਅਸ ਗੱਲ ਕਰਨੀ ਨਹੀਂ, ਬਟ ਤੁਸੀਂ ਹੁਣ ਮੇਰੇ ਜਾਣ ਕੇ ਪੁੱਛਦੇ ਪੈਰ ਧਰਦੇ ਹੋ, ਫਿਰ ਮੇਰੇ ਤੋਂ ਗੱਲ ਨਿਕਲੂਗੀ। ਮੇਰੇ ਤੋਂ ਗੱਲ ਕੰਪਲੀਟ ਨਹੀਂ, ਮੈਨੂੰ ਪਹਿਲੇ ਐਸਾ ਨਿਕਲ ਗਿਆ। ਆਪਣੇ ਪ੍ਰਧਾਨ ਸਾਹਿਬ, ਹਾਂਜੀ ਹਾਂ, ਸੁਖਵੀਰ, ਤੁਸੀਂ ਉਹਨਾਂ ਦੀ ਗੱਲ ਕਰਦੇ? ਬਿਲਕੁਲ ਭਾਜੀ ਉਹਨਾਂ ਦਾ ਕੋਈ ਸਾਨ ਨਹੀਂ। ਹੁਣ ਮੈਂ ਸੁਣਿਆ ਉਹਨਾਂ ਦੀ ਵੈਸੇ ਬਹੁਤ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ, ਉਹਨਾਂ ਦਾ ਕੋਈ ਸਾਨ ਹੀ ਨਹੀਂ। ਹਾਂਜੀ ਹਾਂ, ਕਦੀ ਉਹ ਕਹਿੰਦੇ ਵੀ ਮੇਰੇ ਪਿਤਾ ਸਮਾਨ ਬਾਦਲ ਸਾਹਿਬ, ਕਦੀ ਕਹਿ ਦਿੰਦੇ ਵੀ ਰੋਡ ਤੇ ਬੰਬ ਸੁੱਟ ਦੋ ਤਾਂ ਨਹੀਂ ਟੁੱਟਦੀਆਂ। ਪਰ ਹੁਣ ਜਿਹੜੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਨਾ ਪਿੱਛੇ, ਜਿਹੜਾ ਪਰਸੋਂ ਚੌਥ ਦਾ ਰੋਡ ਸ਼ੋਅ ਕਰਦੇ, ਜਿਮਨੀ ਚੋਣਾਂ ਚੱਲ ਰਹੀਆਂ, ਹਾਂਜੀ ਹਾਂਜੀ, ਰੋਡ ਸ਼ੋਅ ਕਰਦੇ ਆ, ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ 'ਚ ਕੁਛ MLAs ਨੂੰ ਬੈਠਣ ਨਹੀਂ ਦਿੱਤਾ ਗਿਆ। ਹਾਂਜੀ, ਤੇ ਉਹ ਫਿਰ ਅਕਾਲੀ ਦਲ ਵਾਲਿਆਂ ਨੂੰ ਮੌਕਾ ਮਿਲ ਉਹ ਆਪੋਜੀਸ਼ਨ ਨੂੰ ਇਹੀ ਮੌਕੇ ਚਾਹੀਦੇ। ਤੇ ਕੀ ਮਲਾਏ ਪਾਉਂਗੇ ਚਾਨਣਾ ਵੀ ਪ੍ਰਧਾਨ ਸਾਹਿਬ ਕੀ ਕਹਿੰਦੇ ਫਿਰ ਆਪਣੀ ਵੀਡੀਓ 'ਚ? ਭਾਜੀ ਪ੍ਰਧਾਨ ਸਾਹਿਬ ਕਹਿੰਦੇ ਵੀ ਵੇਖੋ ਜੀ, ਰਾਜੇ ਦੀ ਗੱਡੀ 'ਚ ਤਾਂ MLA ਨੂੰ ਬਹਿਣ ਨਹੀਂ ਦਿੰਦੇ। ਅੱਛਾ। ਤੇ ਮੇਰੀ ਗੱਡੀ ਦੀ ਡਿੱਗੀ 'ਚ 6-7 ਜਥੇਦਾਰ ਊਂ ਹੀ ਵੜ ਜਾਂਦੇ ਬਿਨਾਂ ਪੁੱਛਿਆ। ਅੱਛਾ। ਤੇ 2 ਦਿਨ ਮੇਰੀ ਗੋਦੀ 'ਚ ਬਹਿ ਜਾਂਦੇ। ਉਹ ਤੁਹਾਡਾ ਪਤਾ ਆ ਗੋਦੀ ਵਾਲਾ ਕੰਮ ਗਲਤ ਹੋ ਜਾਂਦਾ, ਡਿੱਗੀ ਤੱਕ ਤਾਂ ਠੀਕ ਸੀ, ਹੈ ਨਾ ਵੀਰ ਜੀ, ਪਿਆਰ ਕਰਦੇ ਜਥੇਦਾਰ। ਪਰ ਉਹ ਗੱਲ ਉਹਨਾਂ ਨੇ ਕਹਿੰਦੇ ਨੇ ਸੱਚ ਕਿਤੇ ਨਾ ਕਿਤੇ ਬੰਦੇ ਦੇ ਮੂੰਹ ਨਿਕਲ ਜਾਂਦਾ। ਵੈਸੇ ਉਹ ਪਹਿਲਾਂ ਆਪਣੇ ਜਿੱਦਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਜਿਹੜੇ ਉੱਥੇ ਜਥੇਦਾਰ ਬਣਦੇ ਆ, ਵੈਸੇ ਤੇ ਪਿੰਡਾਂ 'ਚ ਵੀ ਮੇਰੇ ਖਿਆਲ ਜਥੇਦਾਰ ਕਹਿੰਦੇ ਜਿਹੜੇ ਅਕਾਲੀ ਦਲ ਦੇ ਇਹਨਾਂ ਨੇ ਬਣਾਏ ਹੁੰਦੇ ਆ, ਝੰਡਾ ਬਰਦਾਰ ਭਾਜੀ ਕੀ ਕਹਿੰਦੇ ਤੇ ਕੜਮ ਚੌਧਰੀ। ਹਾਂ, ਕੜਮ ਚੌਧਰੀ ਥਾਂ ਥਾਂ ਤੇ। ਤੇ ਜਿਹੜਾ ਲਿਫਾਫਾ ਕਲਚਰ ਆ ਵੀ ਇਹਨਾਂ ਦਾ ਫੇਮਸ, ਵੀ ਇਹਨਾਂ ਦੇ ਲਿਫਾਫੇ 'ਚੋਂ ਨਾਂ ਨਿਕਲਦਾ ਜਥੇਦਾਰਾਂ ਦਾ। ਕੜਮ ਚੌਧਰੀ ਹੈ ਜੀ। ਜਥੇਦਾਰ ਹੋ ਗਏ, ਉਹ ਅਕਾਲੀ ਦਲ ਵੱਲੋਂ ਹੋ ਗਏ, ਆ ਪ੍ਰਧਾਨ, ਮੀਤ ਪ੍ਰਧਾਨ, ਸਾਰਾ ਕੁਝ ਸਾਰੀਆਂ ਪਾਰਟੀਆਂ ਬਣਾਉਂਦੀਆਂ ਜੀ। ਉਹ ਆਪਣੇ ਆਪ ਨੂੰ ਠੋਕ ਵਿਖਾਉਣੀ ਹੁੰਦੀ ਆ। ਵੀਡੀਓ ਆਪਾਂ ਦਰਸ਼ਕਾਂ ਨੂੰ ਦਿਖਾ ਦਈਏ ਮਾੜੀ ਜੀ? ਹਾਂਜੀ ਜ਼ਰੂਰ। ਹਾਂਜੀ, ਤੁਸੀਂ ਦੇਖ ਲਓ, ਇਹਨਾਂ ਦੇ ਮੰਤਰੀ ਦਾ ਰਾਜੇ ਦੀ ਕਾਰ ਤੇ ਨਹੀਂ ਬਹਿ ਸਕਦੇ, ਮੁੱਖ ਮੰਤਰੀ ਦੀ ਕਾਰ 'ਚ ਨਹੀਂ ਬਹਿ ਸਕਦੇ, MLA ਤੋਂ ਨੇੜੇ ਵੜ ਨਹੀਂ ਦਿੰਦੇ। ਇੱਥੇ ਮੇਰੀ ਗੱਡੀ ਦੇਖ ਲਓ, 5-6 ਜਥੇਦਾਰ ਵਿੱਚ ਹੀ ਵੜ ਜਾਂਦੇ ਪਿਛਲੀ ਸੀਟ ਤੇ ਹੀ। ਸਤਿ ਸ੍ਰੀ ਅਕਾਲ। 2-3 ਮੇਰੀ ਗੋਦੀ 'ਚ ਬਹਿ ਜਾਂਦੇ ਆ। ਮੈਂ ਤੇ ਇੱਕ ਦਿਨ ਬੇਨਤੀ ਕੀਤੀ, ਮੈਂ ਕਿਹਾ ਵੱਡੀ ਬੱਸ ਹੀ ਰੱਖ ਲੈਣਾ ਯਾਰ, ਕਾਰ ਤਾਂ ਚੱਲਦੀ ਨਹੀਂ ਹੁਣ, ਬੱਸ ਹੀ ਲੈ ਕੇ ਆਉਣਾ। ਤੇ ਇਹ ਸੀ ਦੋਸਤੋ ਵੀਡੀਓ ਅਸੀਂ ਥੋੜੀ ਜਿਹੀ ਤੁਹਾਨੂੰ ਵਿਖਾਈ ਹੈ ਮਿੰਟ ਦੀ, ਜਿੱਥੇ ਸਾਡੇ ਪ੍ਰਧਾਨ ਸਾਹਿਬ ਨੇ ਬਿਆਨ ਦਿੱਤਾ। ਹਾਂਜੀ। ਤੇ ਇਹਦੇ ਬਾਰੇ ਆਪਾਂ ਵੀਡੀਓ ਬਾਰੇ ਗੱਲ ਕਰ ਰਹੇ ਸੀਗੇ, ਤੇ ਮੈਂ ਕਿਹਾ ਵੀ ਸੱਚ ਬੰਦੇ ਦੇ ਮੂੰਹ ਕਿੰਨੇ ਕਿੰਨੇ ਨਿਕਲ ਜਾਂਦਾ, ਕਿਉਂਕਿ ਜਿੱਦਾਂ ਅਕਸਰ ਹੀ ਹੁੰਦਾ ਵੀ ਇਹਨਾਂ ਦੇ ਲਿਫਾਫੇ 'ਚੋਂ ਨਿਕਲਦੇ ਜਥੇਦਾਰ। ਭਾਜੀ ਵੇਖੋ, ਹੁਣ ਜੇ ਮੈਂ ਆ, ਜੇ ਮੇਰੇ ਤੇ ਕਿਸੇ ਨੇ ਅਹਿਸਾਨ ਕੀਤਾ, ਮੈਨੂੰ ਪੇਬੈਕ ਤਾਂ ਕਰਨਾ ਪਊਗਾ। ਇਹ ਉਹੀ ਲਿਫਾਫਾ ਕਲਚਰ ਆ ਤੁਹਾਡਾ, ਜਿਵੇਂ ਤੁਸੀਂ ਕੜਮ ਚੌਧਰੀ, ਹੁਣ ਜੇ ਮੈਨੂੰ ਕੜਮ ਚੌਧਰੀ ਕਿਸੇ ਨੇ ਬਣਾਇਆ, ਮੈਨੂੰ ਗੋਦੀ ਦਾ ਬਹਿਣਾ ਪਊਗਾ। ਉਹ ਚਲੋ ਆਪਾਂ ਫਿਰ ਸੀਰੀਅਸ ਟਾਕ ਨਾ ਕਰੀਏ, ਆਪਾਂ ਹਾਸੇ ਠੱਟੇ 'ਚ ਜਿੰਨਾ ਕੁ ਚੱਲਦਾ ਚੱਲਣ ਦੀ। ਤੇ ਹੋਰ ਕੋਈ ਗੱਲਬਾਤ? ਮੇਰੇ ਗਰਮੀ ਬਹੁਤ ਹੋ ਗਈ। ਗਰਮੀ ਬਹੁਤ ਹੋ ਗਈ, AC ਭੁੱਲ ਗਏ ਚਲਾਉਣਾ, ਜਾਂ ਫਿਰ ਵੈਸੇ ਵੀ ਆਪਣੇ ਗਰਮੀ ਹੋ ਗਈ। ਜੀਤ ਭਾਈ ਨਾਲ ਪ੍ਰੋਗਰਾਮ ਸ਼ੁਰੂ ਕਰੀਦਾ ਸੀ ਨਾ, ਪਹਿਲਾਂ ਮੌਸਮ ਬਾਰੇ ਵੀ ਗੱਲ ਕਰੀਦੀ ਸੀਗੀ, ਤੇ ਪਰ ਹੁਣ ਆਪਾਂ ਮਗਰੋਂ ਕਰ ਲੈਂਦੇ ਪ੍ਰੋਗਰਾਮ 'ਚ ਕਰਾਂਗੇ ਮੌਸਮ ਬਾਰੇ। ਪਰ ਆ ਵਧੀਆ, ਵੈਸੇ ਤੁਸੀਂ ਆਪਣੇ ਵੀ ਦੱਸ ਦਿਓ, ਗਰਮੀ ਜਿਹੀ ਹੋ ਗਈ ਹੁਣ। ਨਹੀਂ ਮਗਰੋਂ ਕਰ ਲੈਂਦੇ, ਉਹ 'ਚ ਕਿਹੜਿਆ ਮੌਸਮ ਨੇ ਕਿਹੜਾ ਬੁਰਾ ਬਣਾਉਣਾ। ਠੀਕ ਹੈ, ਵੀ ਪਹਿਲਾਂ ਕੀਤੀ ਕਿ ਬਾਅਦ 'ਚ ਚੱਲੀਏ ਫਿਰ ਹੁਣ। ਹਾਂਜੀ ਚਲੋ ਜੀ। ਤਾਂ ਦੋਸਤੋ, ਇਹ ਸੀਗੀਆਂ ਸਾਡੇ ਅੱਜ ਦੇ ਪ੍ਰੋਗਰਾਮ ਦੀਆਂ ਕੁਝ ਕੁ ਗੱਲਾਂ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪ੍ਰੋਗਰਾਮ ਪਸੰਦ ਆਇਆ ਹੋਊਗਾ। ਜੇ ਨਾ ਵੀ ਪਸੰਦ ਆਵੇ ਤਾਂ ਸਾਨੂੰ ਆਪਦੀ ਫੀਡਬੈਕ ਜ਼ਰੂਰ ਦਿਓ ਪਲੀਜ਼। ਸੋ ਇਸ ਪ੍ਰੋਗਰਾਮ 'ਚ ਸਾਡੀ ਇੰਨੀ ਕੁ ਜੀ, ਮਿਲਦੇ ਆ ਫਿਰ ਨੈਕਸਟ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।